ਸੱਜਣੋ, ਸਿਮੀ ਚਾਹਲ ਜੀ ਉਹਨਾਂ ਦੀ ਇਹ ਵੀਡੀਓ ਦੇਖੋ, ਉਹਨਾਂ ਦੀ ਗੱਲਬਾਤ ਸੁਣੋ, ਫਿਰ ਮੈਂ ਤੁਹਾਡੇ ਨਾਲ ਟਾਕ ਕਰਦਾ। ਮੈਂ ਜੀ ਅੰਬਾਲਾ ਕੈਂਟ ਦੀ ਪਦਾਇਸ਼ ਆ ਮੇਰੀ, ਤੇ ਮੈਂ ਉੱਥੇ ਹੀ ਵੱਡੀ ਹੋਈ ਆ। ਮੈਂ ਕਦੀ ਪੰਜਾਬ ਰਹੀ ਨਹੀਂ, ਮੈਂ ਕਦੀ ਪੰਜਾਬ ਪੜ੍ਹੀ ਨਹੀਂ, ਪਰ ਸਾਡੇ ਘਰ ਦਾ ਇੱਕ ਰੂਲ ਹੁੰਦਾ ਸੀ ਜੋ ਮੰਮੀ ਨੇ ਬਣਾਇਆ ਸੀ ਵੀ ਬੇਟਾ ਤੁਸੀਂ ਚਾਹੇ ਆਪਣੇ ਸਕੂਲ 'ਚ ਫਰੈਂਡਸ ਨਾਲ, ਯਾਰਾਂ ਦੋਸਤਾਂ ਨਾਲ ਜੋ ਮਰਜ਼ੀ ਭਾਸ਼ਾ ਬੋਲੋ ਬਾਹਰ, ਵੀ ਜਦੋਂ ਤੁਸੀਂ ਇਹ ਘਰ 'ਚ ਐਂਟਰ ਕਰ ਗਏ ਤੁਹਾਡੇ ਮੂੰਹ 'ਚੋਂ ਪੰਜਾਬੀ ਹੀ ਨਿਕਲਣੀ ਚਾਹੀਦੀ ਆ। ਤੇ ਉਹ ਬਹੁਤ ਸਟ੍ਰਿਕਟ ਰੂਲ ਸੀ, ਬਟ ਇਨ ਅ ਵੈਰੀ ਸਵੀਟ ਫਾਰਮ। ਉਹਨਾਂ ਨੇ ਕਦੀ ਏਦਾਂ ਡਾਂਟਿਆ ਨਹੀਂ, ਗੁੱਸਾ ਨਹੀਂ, ਬਟ ਬਹੁਤ ਏਦਾਂ ਅਨਸੈਡ ਜਿਹਾ ਏਦਾਂ ਸੀ ਕਿ ਬੇਟਾ ਘਰੇ ਪੰਜਾਬੀ, ਚਾਹੇ ਬਾਹਰ ਜੋ ਮਰਜ਼ੀ ਸਿੱਖੋ। ਤੇ ਉਹ ਕਦੀ ਔਖਾ ਵੀ ਨਹੀਂ ਲੱਗਿਆ, ਕਿਉਂਕਿ ਬਹੁਤ ਈਜ਼ੀਲੀ ਸਕੂਲ 'ਚ ਇੰਗਲਿਸ਼ ਆ ਜਾਂਦੀ ਆ, ਫਰੈਂਡਸ ਨਾਲ ਹਿੰਦੀ ਆ ਜਾਂਦੀ ਆ, ਕਿਉਂਕਿ ਹਰਿਆਣਾ ਸੀ। ਤੇ ਇੱਕ ਬੜਾ ਚਾਹ ਹੁੰਦਾ ਸੀ ਮੈਨੂੰ ਤੇ ਮੇਰੇ ਭਰਾ ਨੂੰ ਵੀ। ਮੰਮੀ ਨਾ ਘਰੇ ਅਖਬਾਰ ਆਉਂਦਾ ਸੀ, ਅਜੀਤ ਅਖਬਾਰ, ਤੇ ਸਾਨੂੰ ਏਦਾਂ ਹੁੰਦਾ ਸੀ ਸਾਨੂੰ ਪੜ੍ਹਨੀ ਨਹੀਂ ਆਉਂਦੀ। ਮੰਮੀ ਨੂੰ ਵੀ ਹੁੰਦਾ ਸੀ ਵੀ ਮੇਰੇ ਬੱਚਿਆਂ ਨੂੰ ਐਟਲੀਸਟ ਪੜ੍ਹਨੀ ਤਾਂ ਆਵੇ, ਚਾਹੇ ਕਦੀ ਸਕੂਲ 'ਚ ਲਿਖੀ ਨਹੀਂ। ਤੇ ਇੱਕ ਗਰਮੀ ਦੀ ਛੁੱਟੀਆਂ 'ਚ ਮੰਮਾ ਨੇ ਦੋਨਾਂ ਨੂੰ ਸਾਨੂੰ ਕ ਖ ਤੋਂ ਲੈ ਕੇ ਵੀ ਸਾਨੂੰ ਇਹ ਦੱਸਿਆ ਸੀ ਵੀ ਇਹ ਤੁਹਾਡਾ ਕ ਆ, ਇਹ ਤੁਹਾਡਾ ਖ ਆ। ਏਦਾਂ ਆਪਾਂ ਪੂਰਾ ਕਾਇਦਾ ਸਿੱਖਿਆ ਤੇ ਅੱਜ ਮੈਂ ਬਹੁਤ ਵਧੀਆ ਪੰਜਾਬੀ ਪੜ੍ਹ ਲੈਂਦੀ ਹਾਂ। ਜੀ, ਤੁਸੀਂ ਗੱਲਬਾਤ ਸੁਣੀ। ਇਸ ਦੇ ਵਿੱਚ ਉਹ ਪੰਜਾਬੀ ਨਾ ਸਿਰਫ ਬੋਲ ਰਹੇ ਹਨ, ਬਲਕਿ ਪੰਜਾਬੀ ਬੋਲਣ ਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੇ ਹਨ। ਤੇ ਇਹ ਦੇਖਦੇ ਹੋਏ ਮੈਨੂੰ ਯਾਦ ਆ ਗਈਆਂ ਇੰਡੀਅਨ ਪੰਜਾਬੀ ਐਕਟਰੈਸ, ਜਿਨ੍ਹਾਂ ਦੇ ਵਿੱਚ ਨੀਰੂ ਬਾਜਵਾ ਜੀ ਹਨ, ਸਰਗੁਣ ਮਹਿਤਾ ਜੀ ਹਨ, ਸੋਨਮ ਬਾਜਵਾ ਹਨ, ਤਾਨੀਆ ਹੈ, ਜਾਂ ਜਿਤਨੀ ਵੀ ਫਿਲਮ ਇੰਡਸਟਰੀ ਤੋਂ ਜਿਤਨੀਆਂ ਵੀ ਕੁੜੀਆਂ ਉੱਥੇ ਕੰਮ ਕਰ ਰਹੀਆਂ ਹਨ, ਉਹ ਸਾਰੀਆਂ ਪੰਜਾਬੀ ਫਰ ਬੋਲਦੀਆਂ। ਹੁਣ ਅਸੀਂ ਆ ਜਾਂਦੇ ਹਾਂ ਲਹਿੰਦੇ ਪੰਜਾਬ ਦੇ ਅੰਦਰ। ਲਹਿੰਦੇ ਪੰਜਾਬ ਦੇ ਵਿੱਚ ਪੰਜਾਬੀ ਫਿਲਮ ਇੰਡਸਟਰੀ ਜਦੋਂ ਤੱਕ ਚੱਲਦੀ ਰਹੀ, ਹੁਣ ਤੱਕ ਜਿਹੜੀ ਚੱਲ ਰਹੀ, ਉਹਦੇ ਅੰਦਰ ਅਗਰ ਅਸੀਂ ਪੰਜਾਬੀ ਫਿਲਮ ਐਕਟਰਸ ਦੀ ਲਿਸਟ ਦੇਖੀਏ ਤੇ ਇੱਕ ਲੰਬੀ ਲਿਸਟ ਹੈ। ਪੁਰਾਣਿਆਂ ਦੇ ਵਿੱਚ ਅਗਰ ਦੇਖੀਏ ਤੇ ਉਹਦੇ 'ਚ ਉਹ ਵੀ ਇੱਕ ਲੰਬੀ ਲਿਸਟ ਹੈ, ਜਿਨ੍ਹਾਂ ਦੇ ਵਿੱਚ ਅਦਾਕਾਰਾ ਅੰਜਮਨ ਹੈ, ਬਾਬਰਾ ਸ਼ਰੀਫ ਹੈ, ਔਰ ਉਸ ਤੋਂ ਅੱਗੇ ਅਸੀਂ ਆਈਏ ਤੇ ਸਾਇਮਾ ਜੀ ਹਨ, ਅਜੇ ਤੱਕ ਕੰਮ ਕਰ ਰਹੇ ਹਨ, ਰੀਮਾ ਹਨ, ਮੀਰਾ ਹਨ, ਔਰ ਇਹਦੇ ਨਾਲ ਸਨਾ ਹਨ, ਦਰਜਨਾਂ ਐਕਟਰਸ ਹਨ। ਲੇਕਿਨ ਮੈਂ ਅੱਜ ਤੱਕ ਇਹਨਾਂ ਦੀ ਨਾ ਤਾਂ ਇਹਨਾਂ ਨੂੰ ਪੰਜਾਬੀ ਬੋਲਦੇ ਕੋਈ ਇਹਨਾਂ ਦਾ ਇੰਟਰਵਿਊ ਮੈਂ ਐਸਾ ਸੁਣਾ, ਨਾ ਮੈਂ ਇਹਨਾਂ ਨੂੰ ਕਿਤੇ ਲੋਕਾਂ ਨੂੰ ਇਹ ਕਹਿੰਦਿਆਂ ਸੁਣਾ ਕਿ ਤੁਸੀਂ ਪੰਜਾਬੀ ਬੋਲਿਆ ਕਰੋ। ਦੂਜੀ ਸਾਈਡ ਤੇ ਅਸੀਂ ਅਗਰ ਦੇਖਦੇ ਹਾਂ ਤੇ ਇਹਨਾਂ ਦੀ ਪਛਾਣ ਪੰਜਾਬੀ ਮੂਵੀਜ਼ ਦੀ ਕਰਕੇ ਬਣਦੀ। ਉਹਨਾਂ ਪੰਜਾਬੀ ਮੂਵੀਜ਼ ਦੇ ਅੰਦਰ ਇਹਨਾਂ ਨੇ ਪੰਜਾਬੀ ਹੀ ਬੋਲੀ ਹੈ, ਨਾ ਫ੍ਰੈਂਚ ਬੋਲੀ ਹੈ, ਨਾ ਕੋਈ ਚੀਨੀ ਬੋਲੀ ਹੈ, ਨਾ ਕੋਈ ਹਿੰਦੀ ਬੋਲੀ ਹੈ, ਨਾ ਕੋਈ ਹੋਰ ਲੈਂਗੁਏਜ ਨਹੀਂ ਬੋਲੀ। ਸਿਰਫ ਔਰ ਸਿਰਫ ਇਹਨਾਂ ਨੇ ਨਾਂ ਕਮਾਇਆ ਹੈ, ਪੈਸਾ ਕਮਾਇਆ ਹੈ, ਸ਼ੋਹਰਤਾਂ ਪਾਈਆਂ ਤੇ ਉਹ ਪੰਜਾਬੀ ਫਿਲਮ ਇੰਡਸਟਰੀ ਦਾ ਕਰਕੇ ਪਾਈ, ਔਰ ਪੰਜਾਬੀ ਜ਼ੁਬਾਨ ਦਾ ਕਰਕੇ ਪਾਈ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਜ਼ੁਬਾਨ ਤੋਂ ਤੁਸੀਂ ਸਾਰਾ ਕੁਝ ਹਾਸਿਲ ਕਰਕੇ ਬੈਠੇ ਹੋ, ਉਹ ਜ਼ੁਬਾਨ ਤੁਹਾਡੇ ਨੇੜੇ ਇਤਨੀ ਹੀਣੀ ਹੈ ਕਿ ਉਹਦੇ ਅੰਦਰ ਤੁਸੀਂ ਗੱਲਬਾਤ ਕਰਨਾ ਪਸੰਦ ਨਹੀਂ ਕਰਨੀ, ਉਸ ਦੇ ਤੁਸੀਂ ਫਰੋਗ ਵਾਸਤੇ ਕੋਈ ਕੰਮ ਨਹੀਂ ਕਰਦੇ। ਮੈਂ ਅੱਜ ਦਾਅਵੇ ਨਾਲ ਕਹਿੰਦਾ ਹਾਂ ਕਿ ਚੜ੍ਹਦੇ ਪੰਜਾਬ ਦੀ ਫਿਲਮ ਇੰਡਸਟਰੀ ਵਾਲੇ ਇਹਨਾਂ ਹੀ ਐਕਟਰੈਸ ਨੂੰ ਆਪਣੀ ਪੰਜਾਬੀ ਮੂਵੀਜ਼ ਦੇ ਵਿੱਚ ਲੈਣ, ਔਰ ਬਾਅਦ ਦੇ ਵਿੱਚ ਇੰਟਰਵਿਊ ਕਰਨ ਤੇ ਫਰ ਪੰਜਾਬੀ ਬੋਲਣਗੀਆਂ। ਇਹ ਹੁੰਦੀ ਹੈ ਮੁਨਾਫਕਤ, ਜਿਹੜੀ ਲਹਿੰਦੇ ਪੰਜਾਬ ਦੇ ਅੰਦਰ ਹਰ ਮਕਤਬਾ ਫਿਕਰ, ਹਰ ਤਬਕੇ ਦੇ ਅੰਦਰ ਤੁਹਾਨੂੰ ਨਜ਼ਰ ਆਏਗੀ। ਔਰ ਇਸ ਤੋਂ ਅਸੀਂ ਇਹੀ ਕਹਾਂਗੇ ਕਿ ਖੁਦਾਰਾ ਪੰਜਾਬੀ ਵੱਲ ਆਓ, ਪੰਜਾਬੀ ਬੋਲੋ, ਪੰਜਾਬੀ ਤੁਹਾਨੂੰ ਸਭ ਕੁਝ ਦੇਵੇਗੀ, ਔਰ ਪੰਜਾਬੀ ਦੇ ਅੰਦਰ ਸਭ ਕੁਝ ਹੈ।